ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆ ਪੰਜਾਬ ਦੀਆਂ ਕੁਛ ਖਬਰਾਂ, ਉਸ ਦੇ ਨਾਲ ਰਾਸ਼ਟਰ ਪੱਧਰ ਦੀਆਂ ਜਿਹੜੀਆਂ ਖਬਰਾਂ ਹੈ ਉਸ ਦੇ ਉੱਤੇ ਆਪਾਂ ਨਿਗਾਹ ਮਾਰਾਂਗੇ, ਦੇਖਾਂਗੇ ਵੀ ਇਹਨਾਂ ਖਬਰਾਂ ਦੇ ਪਿੱਛੇ ਐਕਚੁਅਲ ਦੇ ਵਿੱਚ ਕੀ ਲੁਕਿਆ ਹੋਇਆ ਆ। ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਜੁੜ ਚੁੱਕੇ ਨੇ, ਸਾਡੇ ਨਾਲ ਚੰਡੀਗੜ੍ਹ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਨਵੀਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਪਿਆਰੇ ਦੋਸਤੋ, ਜਿਵੇਂ ਤੁਹਾਨੂੰ ਪਤਾ ਅੱਜ ਦੇ ਪ੍ਰੋਗਰਾਮ 'ਚ ਅਸੀਂ ਖਬਰ ਤੇ ਨਜ਼ਰ 'ਚ ਖਬਰਾਂ ਦੇ ਪਿੱਛੇ ਛੁਪੇ ਹੋਏ ਸੱਚ ਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀ ਗੱਲ ਹੋਏਗੀ, ਮੁਲਕ ਦੀ ਗੱਲ ਹੋਏਗੀ, ਹੋਰ ਵੀ ਕੁਝ ਗੱਲਾਂ ਹੋਣਗੀਆਂ। ਸੋ ਗੱਲਬਾਤ ਦਾ ਅੱਜ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਨਵੀਰ ਜੀ। ਜੀ ਤਾਂ ਸੁਸ਼ੀਲ ਜੀ, ਸਭ ਤੋਂ ਪਹਿਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜੋ ਕਿ ਕਾਫੀ ਭਖਿਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਮਸਲਾ 6 ਜਿਹੜੀ ਆ ਤਰੀਕ ਨੂੰ ਉਸ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੀ ਕਮੇਟੀ ਸੀ, ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਸ ਨੂੰ ਲੈ ਕੇ ਸੀ ਅਤੇ ਉਸ ਨੂੰ ਜਿਹੜੀ ਮਨਜ਼ੂਰੀ ਮਿਲ ਗਈ ਆ। ਕਮੇਟੀ ਬਣਨ ਦੀ ਜਿਹੜੀ ਇਹ ਗੱਲ ਆ ਉਹ ਸਾਹਮਣੇ ਆ ਚੁੱਕੀ ਹੈ ਕਿ ਕਮੇਟੀ ਬਣ ਗਈ ਆ। ਹੁਣ ਸ਼ਾਇਦ ਬਿੱਲ ਜਿਹੜਾ ਹੈ ਜੀ ਉਹੀ ਪਾਸ ਹੋਣਾ ਬਾਕੀ ਆ। ਤੁਸੀਂ ਇਸ ਜਿਹੜੇ ਪੂਰੇ ਘਟਨਾਕ੍ਰਮ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਅਤੇ ਇਹ ਕਮੇਟੀ ਦੇ ਬਣਨ ਦੇ ਐਲਾਨ ਹੋਣ ਦੇ ਨਾਲ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਆ ਉਹ ਕਿਸ ਪਾਸੇ ਨੂੰ ਦੇਖਦੇ ਹੋ? ਵੀ ਇੱਧਰ ਪੰਜਾਬ ਦੇ ਵਿੱਚ ਬਾਦਲ ਜਿਹੜੇ ਉਹ ਕੀ ਕਹਿੰਦੇ ਆ, ਜਥੇਦਾਰ ਹੁਣੀ ਕੀ ਕਹਿੰਦੇ ਆ, ਅਤੇ ਉੱਥੇ ਹੁੱਡਾ ਅਤੇ ਉਹਨਾਂ ਦੇ ਜਿਹੜੇ ਸਾਥੀ ਆ ਉਹ ਉੱਧਰ ਕੀ ਕਹਿੰਦੇ ਨੇ? ਇਹ ਬੜਾ ਸੰਵੇਦਨਸ਼ੀਲ ਮੁੱਦਾ ਇਹ। ਪਹਿਲੀ ਗੱਲ ਤਾਂ ਸਾਡੇ ਸਰੋਤੇ ਇਸ ਸਾਰੀ ਖਬਰ ਦੇ ਆਰ ਪਾਰ ਪਹਿਲਾਂ ਹੀ ਜਾ ਚੁੱਕੇ ਆ ਤੇ ਪਿਛਲੇ ਪ੍ਰੋਗਰਾਮ 'ਚ ਵੀ ਅਸੀਂ ਇਹਦੇ ਤੇ ਬੜੀ ਵਿਸਥਾਰ 'ਚ ਚਰਚਾ ਕੀਤੀ ਸੀ। ਇਸ ਕਰਕੇ ਜਿਹੜੀਆਂ ਗੱਲਾਂ ਮੈਂ ਪਹਿਲਾਂ ਕਰ ਚੁੱਕਾ ਉਹਨਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ ਜੀ। ਪਰ ਬੜੀ ਸੰਖੇਪ ਦੇ ਵਿੱਚ ਜੇ ਆਪਾਂ ਚਰਚਾ ਕਰਨੀ ਹੋਵੇ ਤਾਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੀ ਉਹਨੂੰ ਮਾਨਤਾ ਮਿਲ ਗਈ। ਕੈਥਲ ਦੇ ਵਿੱਚ ਇੱਕ ਸਿੱਖ ਸੰਮੇਲਨ ਕਰਕੇ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਹਦਾ ਐਲਾਨ ਕਰ ਦਿੱਤਾ। 11 ਤਰੀਕ ਨੂੰ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਇਹਦਾ ਬਿੱਲ ਰੱਖ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਇਹਨੂੰ ਮਨਜ਼ੂਰੀ ਵਾਸਤੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜਿਆ ਜਾਏਗਾ। ਇਹਦੇ ਪਿੱਛੇ ਵੋਟ ਦੀ ਰਾਜਨੀਤੀ ਹੈ, ਇਸ ਗੱਲ 'ਚ ਕੋਈ ਰੌਲਾ ਹੀ ਨਹੀਂ, ਕਿਉਂਕਿ ਪਿਛਲੇ 14-15 ਸਾਲ ਤੋਂ ਇਹ ਮਾਮਲਾ ਲਟਕਦਾ ਆ ਰਿਹਾ ਸੀ। ਪਰ ਇਹਦੀ ਟਾਈਮਿੰਗ ਇਹ ਦੱਸਦੀ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਵੋਟ ਟੂਲ ਦੇ ਤੌਰ ਤੇ ਇਹਨੂੰ ਯੂਜ਼ ਕੀਤਾ ਗਿਆ ਹੈ, ਕਿਉਂਕਿ ਹਰਿਆਣੇ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੁਣੇ ਹੋ ਕੇ ਹਟੀਆਂ, ਉਹਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਬੜੇ ਵੱਡੇ ਪੱਧਰ ਤੇ ਹੋਈ ਹੈ ਜੀ। ਤੇ ਇਸ ਕਰਕੇ ਉਹਨਾਂ ਨੇ ਜਿਹੜੇ ਕਾਰਨ ਲੱਭੇ ਨੇ, ਉਹਨਾਂ ਕਾਰਨਾਂ ਦੇ ਵਿੱਚ ਸਿੱਖ ਵੋਟ ਜਿਹੜੀ ਆ ਖਿਸਕੀ ਆ ਕਾਂਗਰਸ ਦੇ ਕੋਲੋਂ, ਉਸ ਵੋਟ ਨੂੰ ਐਡਰੈਸ ਕਰਨ ਵਾਸਤੇ ਤੇ ਉਸ ਵੋਟ ਨੂੰ ਵਾਪਸ ਕਾਂਗਰਸ ਦੇ ਕੈਂਪ 'ਚ ਲਿਆਉਣ ਵਾਸਤੇ ਇਹ ਟਾਈਮਿੰਗ ਜਿਹੜੀ ਆ ਵਰਤੀ ਗਈ ਹੈ ਤੇ ਹਰਿਆਣੇ 'ਚ ਵੱਖਰੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ। ਔਰ ਮਸਲਾ ਇਹ ਹੈ ਵੀ ਕੀ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰਨ ਦੇ ਨਾਲ ਤੇ ਉਹਨੂੰ ਪਾਸ ਕਰਨ ਦੇ ਨਾਲ ਇਹ ਕਮੇਟੀ ਬਣ ਜਾਏਗੀ? ਤੇ ਉਹਦੇ ਤੇ ਇੱਕ ਹਾਲੇ ਰਿੜਕਾ ਹੈ। ਔਰ ਰਿੜਕਾ ਇਹ ਹੈ ਕਿ ਇਹਦਾ ਬਿੱਲ ਜਿਹੜਾ ਹੈ ਗ੍ਰਹਿ ਮੰਤਰੀ ਕੋਲ ਜਾਣਾ ਹੈ ਤੇ ਦਿੱਲੀ ਦੇ ਵਿੱਚ ਸਰਕਾਰ ਜਿਹੜੀ NDA ਦੀ ਹੈ ਜੀ, NDA ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਸ ਸਰਕਾਰ ਦਾ ਇੱਕ ਪੱਕਾ ਭਾਈਵਾਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਦਾਅਵਾ ਕੀਤਾ ਹੈ ਵੀ ਦਿੱਲੀ ਵੱਲੋਂ ਇਸ ਕਮੇਟੀ ਨੂੰ ਮਨਜ਼ੂਰੀ ਨਹੀਂ ਮਿਲੇਗੀ। ਜੇ ਦਿੱਲੀ ਵੱਲੋਂ ਇਸ ਕਮੇਟੀ ਨੂੰ ਮਨਜ਼ੂਰੀ ਨਹੀਂ ਮਿਲਦੀ ਤੇ ਫਿਰ ਕੀ ਇਹ ਕਮੇਟੀ ਕੰਮ ਕਰੇਗੀ ਜਾਂ ਨਹੀਂ? ਇਹਦੇ ਤੇ ਦੋ ਤਰ੍ਹਾਂ ਦੀ ਰਾਏ ਹੈ। ਇੱਕ ਰਾਏ ਤਾਂ ਇਹ ਹੈ ਜਿਹਦੇ 'ਚ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀੋਂ ਮਨਜ਼ੂਰੀ ਦੀ ਜ਼ਰੂਰਤ ਹੀ ਨਹੀਂ ਹੈ। ਦੂਜੀ ਰਾਏ ਖੁਦ ਜਗਦੀਸ਼ ਸਿੰਘ ਝੀਂਦੇ ਦੀ ਹੈ, ਜਿਨ੍ਹਾਂ ਨੇ ਵੱਖਰੀ ਕਮੇਟੀ ਵਾਸਤੇ ਸੰਘਰਸ਼ ਵਿੱਢਿਆ ਹੋਇਆ ਸੀ। ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਾਸਤੇ ਮਨਜ਼ੂਰੀ ਜ਼ਰੂਰੀ ਹੈ। ਔਰ ਜੇ ਤਾਂ ਦਿੱਲੀ ਮਨਜ਼ੂਰੀ ਦੇ ਦਿੰਦੀ ਹੈ ਤਾਂ ਵੀ ਮੁਸ਼ਕਲ ਸ਼੍ਰੋਮਣੀ ਅਕਾਲੀ ਦਲ ਵਾਸਤੇ। ਉਹਨਾਂ ਤੇ ਸਵਾਲ ਉੱਠੇਗਾ ਪੰਜਾਬ ਦੇ ਵਿੱਚ ਵੀ ਦਿੱਲੀ 'ਚ ਸਰਕਾਰ ਤੁਹਾਡੀ, ਪਰ ਗੱਲ ਮੰਨੀ ਗਈ ਭੁਪਿੰਦਰ ਸਿੰਘ ਹੁੱਡਾ ਦੀ। ਤੇ ਜੇ ਉਹ ਮੰਨੀ ਜਾਂਦੀ ਹੈ
ਤੇ ਫਿਰ ਲਾਜ਼ਮੀ ਤੌਰ ਦੇ ਉੱਤੇ ਬਾਦਲਾਂ ਦੀ ਮੁਸ਼ਕਲ ਹੈ। ਭੁਪਿੰਦਰ ਸਿੰਘ ਹੁੱਡਾ ਦੇ ਹੱਥਾਂ 'ਚ ਲੱਡੂ ਹੈ ਜੀ। ਭੁਪਿੰਦਰ ਸਿੰਘ ਹੁੱਡਾ ਦੇ ਹੱਥਾਂ 'ਚ ਦੋਹਾਂ ਹਾਲਤਾਂ 'ਚ ਲੱਡੂ ਹੈ। ਜੇ ਦਿੱਲੀ ਵਾਲੇ ਨਹੀਂ ਮੰਨਦੇ ਤਾਂ ਵੀ ਭੁਪਿੰਦਰ ਸਿੰਘ ਹੁੱਡਾ ਇਹ ਕਹਿਣਗੇ ਵੀ ਦੇਖੋ ਅਸੀਂ ਤਾਂ ਕੰਮ ਕਰਤਾ ਸੀ, ਪਰ ਦਿੱਲੀ ਵਾਲਿਆਂ ਨੇ ਗੱਲ ਨਹੀਂ ਮੰਨੀ ਤੇ ਬਾਦਲਾਂ ਨੇ ਉਹਦੇ ਜਿਹੜੇ ਕਾਢਾ ਆ। ਸੋ ਇਹ ਗੱਲਾਂ ਜਿਹੜੀਆਂ ਹੈ ਇਹਦੇ ਵਿੱਚੋਂ ਸਪਸ਼ਟ ਤੌਰ ਤੇ ਨਿਕਲ ਰਹੀਆਂ। ਉਹਦਾ ਸੰਵਿਧਾਨਕ ਤੌਰ ਦੇ ਉੱਤੇ ਕਾਨੂੰਨੀ ਰਾਵਾਂ ਲਈਆਂ ਜਾ ਰਹੀਆਂ। ਇਸ ਮਾਮਲੇ ਨੂੰ ਚੈਲੰਜ ਕਰਨ ਦੀ ਪੂਰੀ ਤਿਆਰੀ ਹੋ ਰਹੀ ਹੈ। ਪਰ ਇਹਦੇ ਕਰਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮੱਕੜ ਦੇ ਵਿੱਚ ਕਿਤੇ ਨਾ ਕਿਤੇ ਮਤਭੇਦ ਹੈ। ਬਾਦਲ ਸਾਹਿਬ ਤੇ ਮੱਕੜ ਹੋਰਾਂ ਦੇ ਵਿੱਚ ਮਤਭੇਦ ਦੀ ਖਬਰ ਹੁਣੇ ਸਾਡੇ ਕੋਲ ਪਹੁੰਚ ਰਹੀ ਹੈ ਜੀ ਜੀ, ਜਿਹਦੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨਸੀਹਤ ਦਿੱਤੀ ਹੈ ਜਥੇਦਾਰ ਮੱਕੜ ਨੂੰ ਵੀ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਜਿਹੜਾ ਆ ਉਹਨੂੰ ਰੋਕਣ ਦਾ ਯਤਨ ਕੀਤਾ ਜਾ ਸਕਦਾ ਹੈ। ਇਹਦੇ ਲਈ ਮੱਕੜ ਹੋਰਾਂ ਨੂੰ ਵੱਡੇ ਪੱਧਰ ਤੇ ਯਤਨ ਕਰਨੇ ਪੈਣਗੇ। ਹਰਿਆਣੇ ਦੇ ਸਿੱਖ ਭਾਈਚਾਰੇ ਨੂੰ ਵੱਖਰੀ ਗੁਰਦੁਆਰਾ ਕਮੇਟੀ ਦੇ ਵਿਰੋਧ ਵਿੱਚ ਖੜਾ ਕਰਨਾ ਪਏਗਾ ਤੇ ਹਰਿਆਣੇ ਦੀ ਕਾਂਗਰਸ ਸਰਕਾਰ ਦੇ ਖਿਲਾਫ ਸੰਘਰਸ਼ ਵਾਸਤੇ ਤਿਆਰ ਕਰਨਾ ਪਏਗਾ ਹਰਿਆਣੇ ਸਿੱਖਾਂ ਨੂੰ। ਨਾਲ ਦੀ ਨਾਲ ਬਾਦਲ ਸਾਹਿਬ ਨੇ ਮੱਕੜ ਹੋਰਾਂ ਨੂੰ ਇਹ ਵੀ ਕਿਹਾ ਕਿ ਜੇ ਪਹਿਲਾਂ ਤੋਂ ਸਹੀ ਕੰਮ ਕੀਤਾ ਹੁੰਦਾ, ਹਰਿਆਣੇ ਦੇ ਸਿੱਖਾਂ ਦੀਆਂ ਗੱਲਾਂ ਮੰਨੀਆਂ ਹੁੰਦੀਆਂ ਤਾਂ ਇਹ ਵੱਖਰੀ ਕਮੇਟੀ ਦਾ ਵੇੜਕਾ ਹੀ ਨਹੀਂ ਸੀ ਪੈਣਾ। ਸੋ ਵੇੜਕਾ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਆ ਉਹ ਜਿੱਥੇ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਮੁਫੀਦ ਸਾਬਤ ਹੋ ਰਿਹਾ ਹੈ, ਉੱਥੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਹਾਲਾਤ ਇਹਦੇ ਨਾਲ ਵਿਗੜ ਰਹੇ ਹੈ। ਜਥੇਦਾਰ ਮੱਕੜ ਤੇ ਬਾਦਲ ਸਾਹਿਬ ਦੇ ਆਪ ਦੇ ਮੱਤ ਦੇ ਵਿੱਚ ਦਿਖਾਈ ਦੇਣ ਲੱਗ ਪਏ। ਸੋ ਅਲਟੀਮੇਟਲੀ ਇਹ ਮਾਮਲਾ ਬੜਾ ਸੰਵੇਦਨਸ਼ੀਲ ਇਸ਼ੂ ਇੱਕ ਵਾਰ ਮੈਂ ਫੇਰ ਕਹਾਂ, ਇਹਨੂੰ ਐਡਰੈਸ ਜਿਹੜਾ ਕੀਤਾ ਗਿਆ ਭੁਪਿੰਦਰ ਸਿੰਘ ਹੁੱਡਾ ਵੱਲੋਂ ਉਹ ਇੱਕ ਵੋਟ ਬੈਂਕ ਦੇ ਨਜ਼ਰੀਏ ਦੇ ਤੌਰ ਤੇ ਕੀਤਾ ਗਿਆ। ਵੱਖਰੀ ਕਮੇਟੀ ਬਣੇ ਨਾ ਬਣੇ ਇਹਦੇ ਤੇ ਵੱਖਰੀ ਰਾਏ ਹੋ ਸਕਦੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਅੰਮ੍ਰਿਤਸਰ ਹੈ ਉਹਨਾਂ ਵੱਲੋਂ ਜੇ ਸਹੀ ਤਰੀਕੇ ਨਾਲ ਟਰੀਟ ਕੀਤਾ ਗਿਆ ਹੁੰਦਾ ਹਰਿਆਣੇ ਦੇ ਗੁਰੂ ਘਰਾਂ ਨੂੰ, ਜਿੱਥੇ 400 ਜਿੱਕੇ ਵੱਡੇ ਜਿਹੜੇ ਗੁਰੂ ਘਰ ਆ ਜਾਂ ਜਿੱਥੇ ਵੱਖ ਅਦਾਰੇ ਹੈ, ਜੇ ਉਹਨਾਂ ਦੀ ਸਾਫ਼ ਸੇਵਾ ਸੰਭਾਲ ਵਾਸਤੇ ਜਿਹੜਾ ਚੜਾਵਾ ਉੱਥੇ ਚੜ੍ਹਨਾ ਸੀ ਉਹਦੀ ਵਰਤੋਂ ਉੱਥੇ ਹੀ ਕੀਤੀ ਜਾਂਦੀ ਤਾਂ ਸ਼ਾਇਦ ਇਹ ਵੱਖਰੀ ਕਮੇਟੀ ਦਾ ਵੇੜਕਾ ਨਾ ਬਣਦਾ। ਹੁਣ ਜੇ ਇੱਥੇ ਵੱਖਰੀ ਕਮੇਟੀ ਹੈ ਤੇ ਫਿਰ ਰਾਜਸਥਾਨ ਦੇ ਵਿੱਚ ਵੀ ਮੰਗ ਉੱਠੇਗੀ, ਕੱਲ੍ਹ ਨੂੰ ਚੰਡੀਗੜ੍ਹ 'ਚ ਵੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਉੱਠੇਗੀ, ਪਰਸੋਂ ਨੂੰ ਹਿਮਾਚਲ ਵਾਲੇ ਸਿੱਖ ਭਾਈਚਾਰੇ ਦੇ ਲੋਕ ਵੀ ਕਹਿਣਗੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਸੁਪਰੀਮ ਬੋਡੀ ਹੈ, ਸਿੱਖਾਂ ਦੀ ਇੱਕ ਮਿੰਨੀ ਪਾਰਲੀਮੈਂਟ ਦੇ ਤੌਰ ਤੇ ਜਾਣੀ ਜਾਂਦੀ ਹੈ, ਉਹਦਾ ਰੁਤਬਾ ਜਿਹੜਾ ਆ ਉਹ ਹੌਲੀ ਘਟ ਰਿਹਾ ਹੈ ਇਹਨਾਂ ਸਾਰੀਆਂ ਚੀਜ਼ਾਂ ਕਰਕੇ। ਜੀ ਇਹ ਕਿਤੇ ਨਾ ਕਿਤੇ ਜਿਹੜਾ ਸਿਆਸੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਵਧਣ ਕਰਕੇ ਜਿਹੜਾ ਇਹ ਆ ਇੱਕ ਨਿਰੋਲ ਧਾਰਮਿਕ ਕਮੇਟੀ ਹੋਣੀ ਚਾਹੀਦੀ ਹੈ ਤੇ ਸਿਆਸੀ ਜਿਹੜੀ ਆ ਬਹੁਤ ਜ਼ਿਆਦਾ ਇਹ ਕੰਮ ਕਰਨ ਲੱਗ ਪਈ, ਜਿਸ ਕਰਕੇ ਲੋਕਾਂ ਦੇ ਵਿੱਚ ਇਹਨਾਂ ਦੇ ਅਹੁਦੇਦਾਰਾਂ ਦੀ ਜਿਹੜੀ ਆ ਕੋਈ ਬਹੁਤੀ ਇੱਜ਼ਤ ਆ ਉਹ ਨਹੀਂ ਰਹੀ। ਹੁਣ ਅਗਲੀ ਜਿਹੜੀ ਆਪਾਂ ਉਸ ਦੀ ਗੱਲ ਕਰਦੇ, ਇੱਕ ਨਵੀਂ ਚਰਚਾ ਇਸ ਟਾਈਮ ਪੰਜਾਬ ਦੇ ਵਿੱਚ ਸਾਹਮਣੇ ਆ ਰਹੀ ਆ ਵੀ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜੀ ਪੰਜਾਬ ਬੀਜੇਪੀ ਦੀ ਜਿਹੜੀ ਇਕਾਈ ਆ ਉਸ ਦੇ ਜਿਹੜਾ ਪ੍ਰਧਾਨ ਆ ਉਸ ਨੂੰ ਬਦਲ ਦਿੱਤਾ ਜਾਵੇਗਾ। ਨਾਮ ਇਸ ਟਾਈਮ ਜਿਹੜਾ ਆ ਉਹ ਉੱਠ ਰਿਹਾ ਨਵਜੋਤ ਸਿੱਧੂ ਹੁਣਾਂ ਦਾ, ਤੇ ਇਹ ਜਿਹੜੇ ਸਰੋਤਿਆਂ ਨੂੰ ਯਾਦ ਹੀ ਹੋਵੇਗਾ ਵੀ ਨਵਜੋਤ ਸਿੱਧੂ ਹੁਣਾਂ ਦੀ ਜਿਹੜੀ ਬਾਦਲਾਂ ਦੇ ਨਾਲ ਤਾਂ ਕਹਿ ਲਓ ਵੀ ਸਿੱਧੀ ਲੜਾਈ ਉਹਨਾਂ ਦੇ ਨਾਲ ਉਹ ਗੱਲ ਕਰਕੇ ਵੀ ਰਾਜੀ ਨਹੀਂ ਆ, ਤੇ ਜੇ ਬੀਜੇਪੀ ਦਾ ਪ੍ਰਧਾਨ ਨਵਜੋਤ ਸਿੱਧੂ ਨੂੰ ਬਣਾ ਦਿੱਤਾ ਜਾਂਦਾ ਆ, ਉਹਨਾਂ ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਗੱਲਬਾਤ ਆ ਉਹ ਬਾਦਲਾਂ ਦੇ ਨਾਲ ਕਰਨੀ ਪਵੇਗੀ। ਇਹ ਜੇ ਪ੍ਰਧਾਨ ਵਾਕਿਆ ਹੀ ਨਵਜੋਤ ਸਿੱਧੂ ਨੂੰ ਬਣਾ ਦਿੱਤਾ ਜਾਂਦਾ ਹੈ ਤੇ ਇਹ ਜਿਹੜਾ ਗੱਠਜੋੜ ਆ ਉਹ ਕਿਸ ਪਾਸੇ ਨੂੰ ਜਾਂਦਾ ਨਜ਼ਰ ਆਉਂਦਾ ਹੈ? ਦੇਖੋ, ਜਦੋਂ ਤੋਂ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ, ਭਾਵੇਂ ਐਨਡੀਏ ਦੇ ਰੂਪ ਚ ਬਣੀ ਹੈ, ਪਰ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਤੇ ਬਹੁਮਤ ਲੈ ਗਈ ਹੈ। ਸੋ ਸ਼੍ਰੋਮਣੀ ਅਕਾਲੀ ਦਲ ਦੀ ਇੰਨੀ ਜ਼ਰੂਰਤ ਹੁਣ ਨਹੀਂ ਹੈ ਭਾਰਤੀ ਜਨਤਾ ਪਾਰਟੀ ਨੂੰ ਜਿੰਨੀ ਕਿਸੇ ਵੇਲੇ ਹੋਇਆ ਕਰਦੀ ਸੀ ਜੀ। ਇਸੇ ਕਰਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੀ ਬਾਡੀ ਲੈਂਗੁਏਜ ਵੀ ਚੇਂਜ ਹੋ ਗਈ ਹੈ ਤੇ ਉਹਨਾਂ ਦੀ ਭਾਸ਼ਾ ਵੀ ਬਦਲ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪ੍ਰਤੀ ਜਾਂ ਬਾਦਲਾਂ ਨਾਲ ਵੀ ਜਿਹੜਾ ਡਾਇਲੋਗ ਹੈ ਉਹ ਉਸ ਕਿਸਮ ਦਾ ਨਹੀਂ ਹੈ ਜਿਸ ਕਿਸਮ ਦਾ ਕਿਸੇ ਵੇਲੇ ਹੋਇਆ ਕਰਦਾ ਸੀ। ਭਾਵੇਂ ਹਾਲੇ ਵੀ ਪੰਜਾਬ ਦੇ ਵਿੱਚ ਭਾਈਵਾਲ ਦੇ ਤੌਰ ਦੇ ਉੱਤੇ ਵੱਡੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵਾਲੇ ਹੈ, ਉਹਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਕਈ ਮਾਮਲਿਆਂ ਦੇ ਵਿੱਚ ਕੁਝ ਏਦਾਂ ਦੇ ਸਟੈਂਡ ਲਏ ਹੈ ਜਿਸ ਤੋਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ 'ਚ ਕਿਸੇ ਇੱਕ ਟਾਈਮ ਤੇ ਜਾ ਕੇ ਇਕੱਲਿਆਂ ਵੀ ਪੰਜਾਬ ਦੇ ਵਿੱਚ ਚੋਣ ਲੜਨ ਬਾਰੇ ਸੋਚ ਸਕਦੀ ਹੈ। ਇਹਦੀ ਚਰਚਾ ਵੀ ਚੱਲਦੀ ਰਹੀ ਹੈ
ਜੀ ਹੁਣ ਭਾਰਤੀ ਜਨਤਾ ਪਾਰਟੀ ਦਾ ਆਧਾਰ ਜਿਹੜਾ ਆ ਪੰਜਾਬ ਦੇ ਵਿੱਚ ਹੁਣ ਤੱਕ ਦਾ ਜੋ ਕੁਝ ਅਸੀਂ ਦੇਖਿਆ ਉਹਦੇ ਵਿੱਚ ਤਾਂ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਜੇ ਲੋਕ ਸਭਾ ਦੀਆਂ ਸੀਟਾਂ ਜਿੱਤਦੀ ਹੈ ਜਾਂ ਵਿਧਾਨ ਸਭਾ ਦੀਆਂ ਸੀਟਾਂ ਜਿੱਤਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਥ ਨਾਲ ਜਿੱਤਦੀ ਹੈ। ਪਰ ਪੰਜਾਬ ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਹੈ ਉਹਦੇ ਕੁਝ ਆਗੂਆਂ ਨੇ ਇੱਦਾਂ ਦੀ ਫੀਲਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ ਕਿ ਆਉਣ ਵਾਲਾ ਸਮਾਂ ਪੰਜਾਬ ਵਿੱਚ ਇਕੱਲਿਆਂ ਤੌਰ ਤੇ ਉੱਤੇ ਵੀ ਸਿਆਸੀ ਤੌਰ ਤੇ ਵਿਚਰਦਾ ਹੋ ਸਕਦਾ ਹੈ। ਫਿਰ ਭਾਰਤੀ ਜਨਤਾ ਪਾਰਟੀ ਦੀ ਤਾਕਤ ਕਿਵੇਂ ਵਧਾਈ ਜਾਏ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹਾਈਕਮਾਂਡ ਜਿਹੜੀ ਹੈ ਉਹਦੇ 'ਚ ਮੰਥਨ ਚੱਲ ਰਿਹਾ ਹੈ ਜੋ ਸਾਡੇ ਕੋਲ ਸੂਚਨਾ ਹੈ। ਉਸ ਮੰਥਨ 'ਚੋਂ ਇੱਕ ਤਰੀਕਾ ਨਿਕਲ ਕੇ ਆ ਰਿਹਾ ਹੈ ਜਾਂ ਇੱਕ ਰਣਨੀਤੀ ਨਿਕਲ ਕੇ ਆ ਰਹੀ। ਉਹ ਰਣਨੀਤੀ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਹੈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਘੁਸਪੈਠ ਜ਼ਿਆਦਾ ਕੀਤੀ ਜਾਏ। ਇਸੇ ਨਜ਼ਰੀਏ ਤੋਂ RSS ਨੇ ਪੰਜਾਬ 'ਚ ਦਖਲ ਦੇਣਾ ਸ਼ੁਰੂ ਕੀਤਾ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ। ਪਿਛਲੇ ਦਿਨਾਂ 'ਚ ਮਲੇਰਕੋਟਲਾ ਦੇ ਵਿੱਚ ਜਿੱਥੇ ਮੁਸਲਮਾਨਾਂ ਦੀ ਬਹੁਤ ਗਿਣਤੀ ਹੈ ਪਹਿਲੀ ਵਾਰ RSS ਨੇ ਉੱਥੇ ਪ੍ਰਦਰਸ਼ਨ ਕੀਤਾ, ਇੱਕ ਮਾਰਚ ਕੱਢਿਆ। ਜੀ ਸਵਾਲ ਉੱਠੇ ਕਿ ਕੀ ਜ਼ਰੂਰਤ ਹੈ ਭਾਰਤੀ ਜਨਤਾ ਪਾਰਟੀ ਨੂੰ ਉਸ ਇਲਾਕੇ 'ਚ ਜਲੂਸ ਕੱਢਣ ਦੀ ਜਿਹੜਾ ਇਲਾਕਾ ਮੁਸਲਿਮ ਬਹੁਤ ਗਿਣਤੀ ਵਾਲਾ ਹੈ ਤੇ ਜਿਹੜਾ ਇਲਾਕਾ 100 ਤਰ੍ਹਾਂ ਦੇ ਸੰਕਟਾਂ ਦੇ ਬਾਵਜੂਦ ਵੀ ਬੜਾ ਅਮਨਮਈ ਬੜਾ ਸ਼ਾਂਤਮਈ ਇਲਾਕਾ ਰਿਹਾ। ਪਰ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਹਿ ਲਓ ਵੀ ਮਾਂ ਆ RSS ਉਹਦਾ ਯਤਨ ਹੈ ਕਿ ਵੱਖ-ਵੱਖ ਖੇਤਰਾਂ 'ਚ ਜਾ ਕੇ ਘੁਸਪੈਠ ਕੀਤੀ ਜਾਏ, ਉੱਥੇ ਮੁਸਲਮਾਨਾਂ 'ਚ ਘੁਸਪੈਠ ਕਰਨ ਦੀ ਕੋਸ਼ਿਸ਼। ਇਹਦੇ ਪਿਛਲੇ ਦਿਨਾਂ 'ਚ ਮਾਰਚ 'ਚ ਕੈਂਪ ਲੱਗਾ, RSS ਦੇ ਮੁਖੀ ਮੋਹਨ ਭਾਗਵਤ ਉੱਥੇ ਆਏ ਜਿਹਨੂੰ ਮਿਲਣ ਵਾਸਤੇ ਰਾਧਾ ਸਵਾਮੀ ਦੇ ਡੇਰੇ ਦੇ ਮੁਖੀ ਗੁਰਿੰਦਰ ਢਿੱਲੋਂ ਵੀ ਹੋਰ ਵੀ ਬੜੇ ਲੋਕ ਮਿਲੇ। RSS ਦੇ ਨਾਂ ਤੇ ਹੀ ਇੱਕ ਸਿੱਖ ਕਮਿਊਨਿਟੀ ਦੇ ਵਿੱਚ ਜਥੇਬੰਦੀ ਕੰਮ ਕਰਦੀ ਹੈ, ਉਹਦਾ ਨਾਮ ਵੀ RSS ਹੈ, ਪਰ ਉਹਦਾ ਪੂਰਾ ਜਿਹੜਾ ਹੈਗਾ ਜਿਹੜਾ ਬਣਦਾ ਉਹ ਹੈਗਾ ਰਾਸ਼ਟਰੀ ਸਿੱਖ ਸੰਗਤ, ਯਾਨੀ RSS ਦੀ ਇੱਕ ਵਿੰਗ ਹੈ ਰਾਸ਼ਟਰੀ ਸਿੱਖ ਸੰਗਤ। ਉਹ ਪੰਜਾਬ 'ਚ ਕੰਮ ਕਰ ਰਹੀ ਹੈ, ਸਿੱਖਾਂ 'ਚ ਆਪਣਾ ਪ੍ਰਭਾਵ ਬਣਾ ਰਹੀ ਹੈ, RSS ਨੂੰ ਅੱਗੇ ਲੈ ਕੇ ਜਾ ਰਹੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰਦਿਆਂ ਹੋਇਆਂ ਪੰਜਾਬ ਦੇ ਵਿੱਚ ਸਿੱਖ ਜਿਹੜੀ ਬਹੁਤ ਗਿਣਤੀ ਹੈ ਉਹਦੇ 'ਚ ਘੁਸਪੈਠ ਕਰਕੇ ਆਪਣਾ ਰਾਜਨੀਤਿਕ ਆਧਾਰ ਬਣਾਇਆ ਜਾਏ। ਉਹਦੇ ਵਾਸਤੇ ਪੰਜਾਬ ਦੀ BJP ਦਾ ਪ੍ਰੈਜ਼ੀਡੈਂਟ ਇੱਦਾਂ ਬੰਦਾ ਲਿਆਂਦਾ ਜਾਏ ਜਿਹਦਾ ਫੇਸ ਜਿਹੜਾ ਹੈ ਇੱਕ ਸਿੱਖ ਦਾ ਹੋਵੇ। ਕਿਉਂ ਪੰਜਾਬ 'ਚ ਕੌਣ ਹੈ? ਉਹ ਪੰਜਾਬ 'ਚ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਹੈ। ਹੁਣ ਆ ਗਿਆ ਮਸਲਾ ਦਿੱਕਤ ਦਾ। ਨਵਜੋਤ ਸਿੰਘ ਸਿੱਧੂ ਤਾਂ ਅੰਮ੍ਰਿਤਸਰ ਵੀ ਨਹੀਂ ਬੜੇ। ਜਦੋਂ ਚੋਣਾਂ ਹੋਈਆਂ ਅਰੁਣ ਜੇਟਲੀ ਦਾ ਉਹਨਾਂ ਨੇ ਵਿਰੋਧ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਅਰੁਣ ਜੇਟਲੀ ਆਉਂਦੇ ਆ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਸੀਟ ਜਿਹੜੀ ਹੈ ਉਹ ਨਵਜੋਤ ਸਿੰਘ ਸਿੱਧੂ ਦੀ ਸੀ। ਅਰੁਣ ਜੇਟਲੀ ਨੂੰ ਬਾਦਲ ਲੈ ਕੇ ਆਏ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਪਤਨੀ ਦਾ ਪ੍ਰਚਾਰ ਕਰੇਗੀ ਪਰ ਮੈਂ ਅੰਮ੍ਰਿਤਸਰ 'ਚ ਨਹੀਂ ਆਉਣਾ ਕਿਉਂਕਿ ਮੇਰੇ ਅੰਮ੍ਰਿਤਸਰ 'ਚ ਆਉਣ ਨਾਲ ਅਰੁਣ ਜੇਟਲੀ ਨੂੰ ਨੁਕਸਾਨ ਹੋ ਸਕਦਾ। ਇਹ ਉਹਨਾਂ ਦਾ ਤਰਕ। ਪਰ ਅਰੁਣ ਜੇਟਲੀ ਹਾਰ ਗਏ ਜੀ, ਹਾਰ ਗਏ ਤੇ ਹਾਰੇ ਵੀ ਬੜੇ ਨਗੋਸ਼ੀ ਦੇ ਢੰਗ ਨਾਲ 1.25 ਲੱਖ ਵੋਟਾਂ ਨਾਲ ਕੈਪਟਨ ਅਮਰਿੰਦਰ ਤੋਂ ਹਾਰੇ। ਉਸ ਤੋਂ ਬਾਅਦ ਇਹ ਚਰਚਾ ਚੱਲ ਪਈ ਕਿ ਨਵਜੋਤ ਸਿੰਘ ਸਿੱਧੂ ਤੇ ਨਜ਼ਲਾ ਝਾੜਿਆ ਜਾਏਗਾ, ਪਰ ਉਹਦੇ 'ਚ ਨਜ਼ਲਾ ਨਹੀਂ ਝਾੜਿਆ ਗਿਆ। ਇਹਦੇ ਕਾਰਨ ਹੋਰ ਵਿਚਾਰੇ ਗਏ। ਕਿਹਾ ਗਿਆ ਕਿ ਅਕਾਲੀ ਦਲ ਨੇ ਵੀ ਤਨਦੇਹੀ ਨਾਲ ਉੱਥੇ ਕੰਮ ਨਹੀਂ ਕੀਤਾ, ਜਾਂ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ BJP ਦਾ ਮੰਤਵ ਹੈ ਕਿ ਅਕਾਲੀ ਦਲ ਦੀ ਅਗਵਾਈ ਜਿਹੜੀ ਸਰਕਾਰ ਵਿੱਚ ਇਹ ਵੀ ਭਾਈਵਾਲ ਆ ਉਹ 'ਚ ਅਕਾਲੀ ਦਲ ਨੇ ਮਨਮਾਨੀਆਂ ਕੀਤੀਆਂ ਜਿਹਦੇ ਕਰਕੇ ਲੋਕ ਨਿਰਾਸ਼ ਸੀ ਜਾਂ ਦੁਖੀ ਸੀ ਪੰਜਾਬ ਦੀ ਇਸ ਹਕੂਮਤ ਤੋਂ, ਜਿਸ ਕਰਕੇ ਉਹਦੇ ਖਿਲਾਫ ਵੋਟ ਪਾਈ ਹੈ ਲੋਕਾਂ ਨੇ। ਸੋ ਨਵਜੋਤ ਸਿੰਘ ਸਿੱਧੂ ਉੱਥੇ ਬਰੀ ਕਰ ਦਿੱਤੇ ਗਏ। ਹੁਣ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਪ੍ਰਧਾਨ ਬਣਾਉਣ ਦੀ ਚਰਚਾ ਚੱਲ ਰਹੀ ਹੈ, ਜੇ ਸੱਚਮੁੱਚ ਇਹ ਗੱਲ ਸਹੀ ਸਾਬਤ ਹੁੰਦੀ ਹੈ ਤੇ ਇਹ ਚਰਚਾ ਹਕੀਕਤ ਵਿੱਚ ਬਦਲ ਜਾਂਦੀ ਹੈ ਤਾਂ ਉਹ ਦਿੱਕਤ ਆਏਗੀ ਜਿਹੜੀ ਦਿੱਕਤ ਦਾ ਤੁਸੀਂ ਚਰਚਾ ਕੀਤਾ ਕਿ ਬਾਦਲਾਂ ਨਾਲ ਤਾਂ ਇੱਟ ਖੜਕਾ ਬੜਾ ਨਵਜੋਤ ਸਿੰਘ ਸਿੱਧੂ ਦਾ। ਬਾਦਲਾਂ ਦੇ ਇੱਟ ਖੜਕੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ 'ਚ ਟਿਕਟ ਨਹੀਂ ਮਿਲੀ। ਬਾਦਲਾਂ ਦੇ ਇੱਟ ਖੜਕੇ ਕਰਕੇ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਤੇ ਅਰੁਣ ਜੇਟਲੀ BJP ਦੇ ਕੈਂਡੀਡੇਟ ਬਣੇ ਅੰਮ੍ਰਿਤਸਰ ਦੇ, ਸੀਟ ਹਾਰ ਗਏ। ਪਰ ਜੇ ਪ੍ਰਧਾਨ ਬਣ ਗਏ ਪੰਜਾਬ ਦੇ ਤਾਂ ਫਿਰ ਤਾਲਮੇਲ ਕਿਹਨੇ ਕਰਨਾ ਹੈ ਬਾਦਲਾਂ ਦੇ ਨਾਲ, ਜਿਹਦੇ ਨਾਲ ਭਾਈਵਾਲ ਹੈ ਬੜਾ ਲੰਬਾ ਸਮੇਂ ਤੋਂ, ਤਾਂ ਫਿਰ ਉਹ ਪ੍ਰਧਾਨ ਦੀ ਹੈਸੀਅਤ ਦੇ ਵਿੱਚ ਡਾਇਲੌਗ ਕੋਈ ਵੀ ਹੋਏਗਾ ਤਾਂ ਨਵਜੋਤ ਸਿੰਘ ਸਿੱਧੂ ਕਰਨਗੇ। ਇਹਦੇ ਬਾਰੇ ਜਦੋਂ ਅਸੀਂ ਪੜਤਾਲ ਕੀਤੀ ਜਾਂ ਕੁਝ ਪੁੱਛਗਿੱਛ ਕੀਤੀ ਤਾਂ ਹਾਈਕਮਾਂਡ ਦੇ ਕੁਝ ਲੋਕਾਂ ਦਾ ਕਹਿਣਾ ਇਹ ਹੈ ਵੀ ਇਹ ਸਾਡੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਜੇ ਕੱਲ੍ਹ ਨੂੰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਤੇ ਬਾਦਲ ਇਤਰਾਜ਼ ਕਰਨਗੇ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਵੀ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਥੋੜ੍ਹੇ ਬਹੁਤ ਜਿਹੜੇ ਆ ਇੱਕ ਦੂਜੇ ਦੇ ਨਾਲ ਕਲੈਸ਼ ਜਿਹੜੇ ਹੁੰਦੇ ਰਹਿੰਦੇ ਆ,
ਇਹਦੇ ਤੇ ਕੋਈ ਕਲੈਸ਼ ਨਹੀਂ। ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਜੇ ਬਣਦੇ ਨੇ ਨਵਜੋਤ ਸਿੰਘ ਸਿੱਧੂ ਤਾਂ ਫਿਰ ਮਜਬੂਰੀ ਹੋਏਗੀ ਬਾਦਲਾਂ ਦੀ ਉਹਨਾਂ ਦੇ ਨਾਲ ਸੰਵਾਦ ਰਚਾਉਣ ਦੀ, ਤੇ ਪਾਰਟੀ ਇਹ ਕਹਿ ਕੇ ਬਾਦਲਾਂ ਨੂੰ ਸ਼ਾਂਤ ਕਰੇਗੀ ਕਿ ਇਹ ਸਾਡੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਅਸੀਂ ਨਹੀਂ ਕਹਿ ਸਕਦੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਹਟਾ ਦਿਓ। ਬੀਜੇਪੀ ਇਹ ਤਰਕ ਰਹੇਗੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਹਟਾ ਦਿਓ ਜਾਂ ਕਿਸੇ ਫਲਾਣੇ ਬੰਦੇ ਨੂੰ ਜਿਹੜਾ ਅਸੀਂ ਪ੍ਰਧਾਨ ਨਹੀਂ ਮੰਨਦੇ ਜੀ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਸਾਨੂੰ ਪਸੰਦ ਨਹੀਂ। ਇਹ ਭਾਰਤੀ ਜਨਤਾ ਪਾਰਟੀ ਆਪਣੀ ਇੱਛਾ ਨਹੀਂ ਪ੍ਰਗਟ ਕਰ ਸਕਦੀ। ਇਹਦੇ ਅਕਾਲੀ ਦਲ ਵਾਲੇ ਇਹ ਇੱਛਾ ਪ੍ਰਗਟ ਨਹੀਂ ਕਰ ਸਕਦੇ ਕਿ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਕੌਣ ਬਣੇ। ਜਿਹੜਾ ਬਣਾਇਆ ਜਾ ਰਿਹਾ ਉਹਦੇ ਤੇ ਸਾਨੂੰ ਇਤਰਾਜ਼ ਹੈ, ਇਸ ਕਰਕੇ ਇਹਨੂੰ ਨਾ ਬਣਾਓ। ਇਹ ਬੀਜੇਪੀ ਸਮਝਦੀ ਹੈ ਅਕਾਲੀ ਦਲ ਦਾ ਅਧਿਕਾਰ ਨਹੀਂ। ਸੋ ਇਸ ਸਿਚੁਏਸ਼ਨ ਦੇ ਵਿੱਚ ਚਰਚਾ ਚੱਲ ਰਹੀ ਹੈ। ਬਾਕੀ ਉਹ ਸਮਾਂ ਦੱਸੇਗਾ, ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਖਬਰ ਹੈ ਅੱਜ 12 ਵਜੇ ਭਾਰਤੀ ਸਮੇਂ ਦੇ ਮੁਤਾਬਕ ਅੱਜ 12 ਵਜੇ ਦਿੱਲੀ ਦੇ ਵਿੱਚ ਬੀਜੇਪੀ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਜਾਏਗਾ ਆਲ ਇੰਡੀਆ ਦਾ। ਜੀ ਜੀ ਸੂਚਨਾ ਜਿਹੜੀ ਖਬਰਾਂ 'ਚ ਵੀ ਤੁਸੀਂ ਸੁਣਿਆ, ਅਮਿਤ ਸ਼ਾਹ ਜਿਹੜੇ ਰਾਈਟ ਹੈਂਡ ਹੈ ਨਰਿੰਦਰ ਮੋਦੀ ਦੇ, ਉਹਨਾਂ ਨੂੰ ਬੀਜੇਪੀ ਦਾ ਪ੍ਰਧਾਨ ਬਣਾਇਆ ਜਾ ਰਿਹਾ ਜੀ। ਸੋ ਨਰਿੰਦਰ ਮੋਦੀ ਦੀ ਅਗਲੀ ਪਸੰਦ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ। ਸੋ ਬੀਜੇਪੀ ਦੇ ਉੱਤੇ ਸਿੱਧੇ ਜਾਂ ਸਿੱਧੇ ਤੌਰ ਤੇ ਹੁਣ ਨਰਿੰਦਰ ਮੋਦੀ ਦਾ ਵੱਡਾ ਪ੍ਰਭਾਵ ਪੈਣ ਜਾ ਰਿਹਾ, ਇਹਦੇ ਵਿੱਚ ਇਹ ਨਿਕਲਦਾ ਜੀ ਜੀ। ਤੇ ਹੁਣ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ, ਜਿਹੜੀ ਪੰਜਾਬ ਦੇ ਵਿੱਚ ਇਸ ਟਾਈਮ ਕਾਫੀ ਜਿਹੜਾ ਮਾਮਲਾ ਉਸ ਚੀਜ਼ ਦਾ ਭਖਿਆ ਹੋਇਆ, ਡਰੱਗ ਦਾ, ਨਸ਼ਿਆਂ ਦੀ ਜਿਹੜੀ ਤਸਕਰੀ ਆ ਉਸ ਦਾ ਮਾਮਲਾ। ਤੇ ਇਹ ਜਿਹੜੀਆਂ ਇਸ ਟਾਈਮ ਖਬਰਾਂ ਵੀ ਬਠਿੰਡੇ ਦੀ ਜਿਹੜੀ ਅਦਾਲਤ ਆ ਉਸ ਦੇ ਵੱਲੋਂ ਸਰਕਾਰ ਨੂੰ ਜਿਹੜੇ ਜੀ ਕੜੇ ਸ਼ਬਦਾਂ 'ਚ ਝਾੜਿਆ ਵੀ ਗਿਆ ਆ ਵੀ ਤੁਸੀਂ ਕਿਉਂ ਜਿਹੜਾ ਉਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਵੀ ਇਹਨਾਂ ਤਸਕਰਾਂ ਦੇ ਪਿੱਛੇ ਕਿਹਦਾ ਹੱਥ ਆ, ਇਹ ਇਸ ਦੇ ਉੱਤੇ ਜਿਹੜੀ ਚੱਜ ਨਾਲ ਕਾਰਵਾਈ ਕਿਉਂ ਨਹੀਂ ਹੋ ਰਹੀ। ਕੀ ਹੈਗਾ ਜੀ ਇਸ ਪੂਰੀ ਜਿਹੜੀ ਗੱਲਬਾਤ ਦੇ ਪਿੱਛੇ? ਬੜਾ ਇੰਪੋਰਟੈਂਟ ਮਸਲਾ ਹੈ। ਡਰੱਗ ਬਾਰੇ ਰੋਜ਼ ਹੀ ਚਰਚਾ ਹੁੰਦੀ ਹੈ, ਰੋਜ਼ ਹੀ ਖਬਰਾਂ ਪੈਣੀਆਂ ਲੈਣੀਆਂ ਹੁੰਦੀਆਂ। ਸਵਾਲ ਕਿਉਂ ਹੈ? ਸਵਾਲ ਇਸ ਕਰਕੇ ਹੈ ਜਿਹੜੇ ਕੁਝ ਬਿੰਦੀ ਤੁਹਾਨੂੰ ਸਾਂਝੇ ਕਰੀਏ ਸੀ ਖਰੜ ਦੇ ਵਿੱਚ ਪੁਲਿਸ ਲੈ ਗਿਆ ਉੱਥੇ ਸਾਡੇ ਮੋਹਾਲੀ ਦੇ ਵਿੱਚ ਉੱਥੇ ਕੁਝ ਡਾਕਟਰਾਂ ਤੇ ਮੁਲਾਜ਼ਮਾਂ ਤੇ ਸੈਂਪਲ ਰਿਪੋਰਟ ਬਦਲਣ ਦੇ ਕੇਸ ਚੱਲ ਰਹੇ ਆ। ਡਾਕਟਰਾਂ ਨੇ ਜਿਹੜੇ ਨਸ਼ੇ ਦੇ ਸੈਂਪਲ ਰਿਪੋਰਟ ਦਿੱਤੇ ਸੀ ਉਹ ਗਲਤ ਦੇ ਦਿੱਤੇ, ਜਿਹਦੇ ਕਰਕੇ ਸਮਗਲਰ ਛੁੱਟ ਲਿਆ ਜੀ। ਆ ਪਰਸੋਂ ਦੀ ਗੱਲ ਹੈ, ਸੋਮਵਾਰ ਨੂੰ ਇੱਕ ਕੈਦੀ ਮੋਹਾਲੀ ਦੀ ਅਦਾਲਤ ਵਿੱਚ ਆਇਆ ਜੀ ਜੀ। ਉਹਨੇ ਕਿਹਾ ਜੱਜ ਸਾਹਿਬ ਮੈਨੂੰ ਤੁਸੀਂ ਨਾ ਜੇਲ੍ਹ ਤੋਂ ਸ਼ਿਫਟ ਕਰ ਦਿਓ, ਨਾਭੇ ਦੀ ਜੇਲ੍ਹ ਤੋਂ ਸ਼ਿਫਟ ਕਰੋ। ਜੱਜਾਂ ਨੇ ਕਿਹਾ ਕਿਉਂ? ਉਹ ਕਹਿੰਦੇ ਵੀ ਜੇਲ੍ਹ ਵਿੱਚ ਪੁਲਿਸ ਜਿਹੜੀ ਆ ਜਾਂ ਜਿਹੜੀ ਮੈਨੇਜਮੈਂਟ ਆ ਪੁਲਿਸ ਦੀ ਮੈਨੇਜਮੈਂਟ ਜਿਹੜੀ ਜੇਲ੍ਹ ਦੀ ਉਹ ਮੇਰੇ ਤੋਂ ਜਾਂ ਬਾਕੀ ਲੋਕ ਜਿਹੜੇ ਇੱਥੇ ਉਹਨਾਂ ਤੋਂ ਨਸ਼ੇ ਦਿਖਾਉਂਦੀ ਹੈ। ਜੇ ਅਸੀਂ ਉਹਨਾਂ ਦੇ ਕਹਿ ਕੇ ਨਸ਼ਾ ਨਹੀਂ ਵੇਚਦੇ ਮਾਰਦੇ ਕੁੱਟਦੇ ਪੁਲਿਸ ਵਾਲੇ ਤੇ ਫਿਰ 10,000 ਰੁਪਏ ਮਹੀਨੇ ਦਾ ਰਿਸ਼ਵਤ ਮੰਗਦੇ। ਜੀ ਜੀ। ਜੱਜ ਸਾਹਿਬ ਨੇ ਕਿਹਾ ਕਿ ਤੇਰੇ ਕੋਲ ਕੋਈ ਹੈ ਨਹੀਂ? ਪੁਲਿਸ ਹੈ। ਉਹਨੇ ਜੇਬ ਤੋਂ ਹੈਰੋਇਨ ਦੀ ਪੁੜੀ ਕੱਢੀ ਤੇ ਜੱਜ ਸਾਹਿਬ ਦੇ ਭੇਜ ਦਿੱਤਾ। ਕਹਿੰਦਾ ਦੇਖੋ ਜੀ ਮੇਰੀ ਜੇਬ ਖਵਾ ਗਈ। ਤੇ ਪਿਛਲੇ ਦਿਨਾਂ 'ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਬਠਿੰਡਾ ਜੇਲ੍ਹ 'ਚ ਗਏ ਉੱਥੇ ਕੁਝ ਕੈਦੀਆਂ ਨੇ ਉਹਨੇ ਆਮ ਕੁਝ ਅਫਸਰਾਂ ਦੇ ਨਾਂ ਦੱਸੇ ਜਿਹੜੇ ਜੇਲ੍ਹਾਂ ਦੇ ਵਿੱਚ ਸਮਗਲਰ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਸ਼ਹਿ ਦਿੰਦੇ। ਜਾਂਚ ਵੀ ਹੋ ਗਈ ਪਰ ਪੁਲਿਸ ਨੇ ਬਿਨਾਂ ਬਿਆਨ ਲਏ 12 ਘੰਟੇ 'ਚ ਉਹਨਾਂ ਲੋਕਾਂ ਨੂੰ ਕਲੀਨ ਕੀਤੀ। ਇੱਦਾਂ ਦੇ ਮਸਲੇ ਜਿਹੜੇ ਹੋ ਰਹੇ ਨੇ ਕਿ ਡਰੱਗ ਸਮਗਲਿੰਗ ਦੇ ਖਿਲਾਫ ਪੰਜਾਬ ਦੇ ਪੁਲਿਸ ਬੜੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਬੜੇ ਬੜੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਪਰ ਬਠਿੰਡੇ ਦੀ ਸਪੈਸ਼ਲ ਕੋਰਟ ਨੇ ਇਹਦੇ ਤੇ ਸ਼ੀਸ਼ਾ ਰਖਾਇਆ ਪੁਲਿਸ ਨੇ ਵੀ ਸਰਕਾਰ ਨੇ। ਸਮਗਲਿੰਗ ਦੇ ਮਾਮਲੇ 'ਚ ਸਜ਼ਾ ਸੁਣਾਈ ਉਹਨਾਂ ਨੇ ਤੇ ਨਾਲ ਜੱਜਮੈਂਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬ ਦੀ ਪੁਲਿਸ ਫੀਸ ਵਿੱਚ ਨਾ ਇਨਵੈਸਟੀਗੇਸ਼ਨ ਨਹੀਂ ਕਰਦੀ। ਪੰਜਾਬ ਪੁਲਿਸ ਸਿਰਫ ਛੋਟੇ ਜਿਹੜੇ ਕੋਰੀਅਰ ਹੈ ਜਿਹੜੇ ਸਪਲਾਈ ਦਿੰਦੇ ਥੱਲੇ ਛੋਟੇ ਕੋਰੀਅਰ ਕਹਿੰਦੇ ਉਹਨਾਂ ਨੂੰ ਪੰਜਾਬ ਪੁਲਿਸ ਫੜਦੀ ਹੈ। ਵੱਡੀਆਂ ਮੱਛੀਆਂ ਜਾਂ ਵੱਡੇ ਮਗਰਮੱਛ ਜਿਨ੍ਹਾਂ ਦੀ ਸਰਪ੍ਰਸਤੀ ਸਿਆਸਤ ਦੇ ਬੈਠੇ ਲੋਕ ਕਰ ਰਹੇ ਹੈ ਉਹਨਾਂ ਨੂੰ ਕਦੀ ਹੱਥ ਨਹੀਂ ਪਾਇਆ ਜਾਂਦਾ। ਤੇ ਪੁਲਿਸ ਇਹ ਵੀ ਪਤਾ ਲਾਉਣ 'ਚ ਨਾਕਾਮ ਰਹਿੰਦੀ ਹੈ ਕਿ ਸੁਪਰੀਅਰ ਹੈ ਕੋਈ ਕੌਣ, ਉਹਨਾਂ ਦੇ ਪਰਦੇ ਪਿੱਛੇ ਜਿਹੜੇ ਚਿਹਰੇ ਹੈ ਉਹਨਾਂ ਨੂੰ ਸਾਹਮਣੇ ਲਿਆਉਣਾ ਪਊਗਾ ਤਾਂ ਪੰਜਾਬ ਜਿਹੜਾ ਹੈ ਨਸ਼ਾ ਮੁਕਤ ਹੋਏਗਾ। ਇਹ ਬਠਿੰਡੇ ਦੇ ਮਾਨਯੋਗ ਜੱਜ ਨੇ ਕਿਹਾ ਤੇ ਬਠਿੰਡੇ ਦੇ SSP ਨੂੰ ਬਕਾਇਦਾ ਹੁਕਮ ਦਿੱਤੇ ਹੈ ਵੀ ਜਿਹੜੇ ਨਸ਼ਾ ਐਕਟ ਦੇ ਤਹਿਤ ਲੋਕ ਫੜੇ ਗਏ ਆ ਉਹਨਾਂ ਦੀ ਕੇਸਾਂ ਦੀ ਜਲਦੀ ਇਸ ਨਾਲ ਜਾਂਚ ਹੋਵੇ। ਜਦ ਤੱਕ ਇਹ ਨਹੀਂ ਹੁੰਦਾ
उदों तक लाजमी तौर पर नशा खत्म नहीं हो सकता। सरकार जिन्ने मर्जी दावा कर रहा है। स्पैशल जज जोड़े यूएस अंदर स्पैशल कोर्ट बठिंडे थे, उन्होंने साफ कहा कि मैंने अखबारों से पता लगा कि पंजाब सरकार ने नशे के खिलाफ एक मुहिम छेड़ी हुई है, पर यह फायदा उदों तक नहीं होना जब तक इन्वेस्टिगेशन ठीक ढंग नहीं होती। पुलिस नशा तो फड़ लेती है, पर इन्हें लिया कौन है, ये बड़िया मच्छियां कौन है, मगरमच्छ कौन है, ये पुलिस सरकार ने एक आईना फैसले कोर्ट ने दिखा देता है। सरकार ने बैकफुट से है, सरकार ने कुछ ना कुछ करना पड़ेगा। इस खबर के तौर पर शायद जिस खबर साझी भी होती हुए मैं तुम दसदा कि ड्रग मामलों के बठिंडा जिले के ही बठिंडा जोन के IG पुलिस है परमराज सिंह उमरानंगल, इन्हों तो भी इनफोर्समेंट डायरैक्टोरेट ने पुछगिछ की है। बहुत वड्डे अकाली आगू होंगे जीवन सिंह उमरानंगल, जथेदार जीवन सिंह उमरानंगल, उन्होंने बेटे आ परमराज सिंह उमरानंगल IG बठिंडा जोन के। दरअसल उन्होंने तो पुछगिछ इस ढंग न की गई है, उन्होंने समन काफी देर पहला जारी किए गए थे, क्योंकि पिछे एक राजा कंदोला नाम का समगलर फड़िया गया जिहदे बड़े बड़े कनैक्शन जिहड़े बड़े बड़े लोगों नाल सी। आई ड्रग की कोई चीज होंगी है, सानू उदों पता लगा कि उहदे नाल कनैक्शन दसे गए परमराज उमरानंगल के, क्योंकि राजा कंदोले ने आप दस्सिया सी भी उन्हां दे संबंध जिहड़े परमराज उमरानंगल है। इस मसले के उत्ते उन्हां तो कोई 2-2.5 घंटे पुछगिछ की गई है, और खबरों के मुताबिक परमराज उमरानंगल ने हाले कुछ भी नहीं दस्सिया, वो चुप है, खामोशी धारी हुई है। ये खामोशी दिखेगी फिर पता लगेगा कि उन्होंने किन्ने संबंध जोड़े है ये इदा के लोगों नाल रहे हैं। पर सोचना जरूर है कि पंजाब के पुलिस प्रशासन के भी, कि पंजाब के सिविल प्रशासन भी, कि पंजाब की सतह सियासत के भी ਜਿਹੜੇ ਸਮਗਲਰ ਹੈ, ਨਸ਼ਿਆਂ ਦੇ ਸਮਗਲਰ, ਉਹਨਾਂ ਦੇ ਸਰਪ੍ਰਸਤ ਕਿਤਨਾ ਕਿਤੇ ਜੀ ਬਿਲਕੁਲ। ਤੇ ਬਿਲਕੁਲ ਜਿੱਦਾਂ ਤੁਸੀਂ ਅਗਲੀ ਗੱਲ ਵੀ ਜਿਹੜੀ ਆਪਣੀ ਇਸੇ ਦੇ ਉੱਤੇ ਹੀ ਸੀਗੀ ਵੀ ਜਿਹੜੇ ਉਮਰਾਨੰਗਲ ਹੋਣਾ ਤੋਂ ਜਿਹੜੀ ਆ ਪੁੱਛਗਿੱਛ ਆ ਉਹ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਆ ਉਹਨਾਂ ਨੇ ਜਿਹੜੀ ਆ ਕੀਤੀ ਆ। ਤੇ ਹੁਣ ਇਸ ਤੋਂ ਜਿਹੜੀ ਆ ਅਗਲੀ ਗੱਲ ਆ ਉਸ ਦੇ ਵੱਲ ਵੱਧਦੇ ਆ। ਜਿਹੜਾ ਰੇਲ ਬਜਟ ਆ ਉਸ ਦੇ ਬਾਰੇ ਹੁਣ ਆਪਾਂ ਜੇ ਗੱਲ ਕਰੀਏ, ਉਹ ਜਿਹੜਾ ਆ ਉਸ ਪੇਸ਼ ਕੀਤਾ ਗਿਆ ਆ ਜਿਹੜਾ ਆ ਲੋਕ ਸਭਾ ਦੇ ਵਿੱਚ, ਤੇ ਪੰਜਾਬ ਨੂੰ ਕਹਿੰਦੇ ਆ ਜੀ 5 ਗੱਡੀਆਂ ਜਿਹੜੀਆਂ ਆ ਉਹ ਦੇ ਦਿੱਤੀਆਂ ਆ। ਕਈ ਕਹਿੰਦੇ ਆ ਜੀ ਇਹ ਤੋਹਫਾ ਆ, ਤੇ ਕਈ ਕਹਿੰਦੇ ਆ ਵੀ ਇਹ ਜ਼ਰੂਰਤ ਸੀਗੀ। ਤੇ ਓਵਰਆਲ ਤੁਸੀਂ ਇਹ ਜਿਹੜਾ ਰੇਲ ਬਜਟ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਕਿਰਾਏ ਦਾ ਵਾਧੇ ਦਾ ਐਲਾਨ ਜਿਹੜਾ ਪਹਿਲੋਂ ਹੀ ਆ ਇਸ ਦੇ ਵਿੱਚ ਕਰ ਦਿੱਤਾ ਗਿਆ ਸੀ। ਜਿੱਥੋਂ ਤੱਕ ਪੰਜਾਬ ਦਾ ਮਸਲਾ ਤੇ मैं दसदा कि पंजाब वास्ते 5 बिलियन रुपये का ऐलान किया गया। एक चंडीगढ़ में स्पीड मिली है, जिसकी स्पीड 107 से 200 किलोमीटर पर आवर हुई थी जी। पंजाब में जी ट्रेन मिलिया, हरियाणा से हिमाचल में ट्रैक जो कुछ नवे ट्रेने है। बठिंडा नवी दिल्ली शताब्दी 2 दिन चलिया करेगी, फिरोजपुर चंडीगढ़ एक्सप्रेस 6 दिन चलेगी, नागपुर अमृतसर AC एक्सटेंशन जी 1 दिन चलेगी, ते अमृतसर जन साधारण एक एक्सप्रेस गड्डी भी चलाई गई है जी रोज चलेगी जी। मसला यह है कि जो सवाल थोड़ा बड़ा इंपॉर्टेंट है भी अखबारों के भी वक्त थावां ते इदां दी पेशकारी की गई है कि नरेंद्र मोदी की सरकार ने पंजाब में बड़ा वड्डा तोहफा दे दिता, 5 रेल गड्डियां। और ये कहना चाहते हैं कि तोहफा इन्हें नहीं मनिया जा सकता। कारण यह है, अज 5 साल पहले जो असीं गल करदे सी तां असीं कहंदे सी कि भारत दे विच रेलां दे विच कोई 1 करोड़ लोग रोज सफर करते हैं जी जी। अज 2.25 करोड़ लोग है जिहड़े रोज भारत के रेलां दे विच सफर करते हैं। जिहड़े एक आस्ट्रेलिया लगभग एक आस्ट्रेलिया पूरी का पूरा भारत के रेलां चलदा है। भावे है 5 सालों के मुसाफिरों की गिनती निकली ऐसी आवाजाही के प्रदर्शन वजह। मैं 1995 के पहली बार अपने रोजगार के सिलसिले चंडीगढ़ आया 20 अखबार के, तो चंडीगढ़ का कोई भी सेक्टर ऐसा का नहीं थी जिससे कोई रश हो गए। सारे बिल्कुल खाली, पार्किंग खाली, कामी
कोई गड्डी दी सी सावा चला कोई मोटरसाइकिल सीट मिल जाती। अज तुसीं चंडीगढ़ की किसी भी पार्किंग दे विच अपना व्हीकल पार्क नहीं कर सकते, इन्ना ज्यादा रश बढ़ गया जी। तो सड़कों पर रश बढ़िया, सड़कों की हालत लगातार बुरी हुई, सड़कों जो दौड़ने वाले व्हीकल है उन्होंने गिनती भी बेतहाशा बढ़ी है। सो इस करके जिदा जिदा आबादी बढ़ गई मुल्क की, वो आवाजाही के साधनों के उत्ते भी बहुत ज्यादा प्रैशर पिया। सो 5 गड्डियां तो बहुत नाकाफी है। एक लोड जी है मिनीमम साड़ी लोड है वो मुताबिक है, तो इधर तो भी ज्यादा लोड सी साडे पंजाब में गड्डियां की। सो तोहफा कोई नहीं, एक लोड सी, लोड के विचों भी बहुत घट लोड पूरी करने का दावा किया गया या वादा किया गया। ये पूरी कदों होंगी, कदों गड्डियां आउंदियां कदों नहीं, कदों ट्रैक विचते कदों नहीं, देखने वाली गल है। क्योंकि भारत की हालत यह है कि जीटी रोड जोड़ा है जिन्हें ग्रांड ट्रंक रोड कहा जाता, शेरशाह सूरी मार्ग जिन्हें कहते हैं, जिन्हों भारत के इतिहास से जो नाकाम राजा मनिया जाता ना, शेरशाह सूरी मनिया जाता, कहा जाता है बड़ा नाकाम राजा भी, बहुत घट समय राज किया। औरंगजेब जो 50 साल राज करके गया, जिन्हें तबाही मचाती, उन्होंने सब तो ज्यादा सफल बादशाह मनिया जाता है। और यही शेरशाह सूरी सी जिन्होंने नाकाम बादशाह मनिया जाता, जिन्हें 1 साल के शेरशाह सूरी मार्ग पूरा कर दिता जो कि साधन भी उदों नहीं सी होंगे। इसका भाव की होया, इसका भाव होया कि लोगों के नाल ओहदी एंटी सांस सी। ये कन्याकुमारी तो कश्मीर तक उन्हें जो शेरशाह सूरी मार्ग है 1 साल पूरा कर दिता। आपो अपने इलाके के पिंडा के लोग, कस्बे के लोग उठ के आ गए, अपने अपने हिस्से में सड़क बनाती। अज असी आजादी के 4 साल बाद भी अब आधुनिक तकनीक होने के बावजूद हाल तक कश्मीर तो कन्याकुमारी तक जीटी रोड जो है डबल नहीं कर सके। इधर रेल लाइन है, अंग्रेज जी रेल लाइना बिछा गए, मतलब भारत के उत्ते राज करने वाले अंग्रेज जोड़े है उन्होंने साडा रेल नैटवर्क बनाया है। भावें उन्होंने अपनी जरूरत नहीं बनाया सी, क्योंकि उन्होंने सारे देश के उत्ते राज करना सी, पर वो जो रेलवे ट्रैक उन्होंने बिछाया सारे देश के विच, उन्होंने असीं हाले तक डबल नहीं कर सके। इस करके इसे लोड़ के मुताबिक कोई नहीं काम किया। सो भी डिफरेंस हो रहा है, रेलवे ट्रैक बिछाने की भी होर लोड़ है। दिता गया तोहफा कोई नहीं है, लोड़ के विचों सानूं लोड़ सी, पर बहुत घट लोड़ साडी पूरी की गई। दूसरी गल नाल ही जो तो मैं ओवरऑल बजट जो रेल बजट उहदे ते चर्चा करनी हो तो बड़ी इंपॉर्टेंट गल साझी करनी है। खबरों के थोड़ी जी गल असीं साझी भी की है जी जी जरूर। वो ये है भी रेल बजट ने ये साबित करता, हाले जो दूजा बजट है ना अपना जनरल बजट, वो तो हाले आना है जी, पर पिछले 2 महीने के नरेंद्र मोदी की सरकार स्टैब्लिश तक जो कर रही है उन्हें साबित कर दिता है कि उस जो कुछ हम तक उन्होंने प्रमाणित किया उसकी एक्सटेंशन रेलवे बजट है। रेलवे बजट ने साबित कर दिता है कि भारत की नरेंद्र मोदी की अगुवाई वाली सरकार वो नीतियां जिहड़ियां नीतियां 10 साल तक डॉक्टर मनमोहन सिंह की अगुवाई वाली सरकार दी रही, उन्होंने नीतियां भी उहदे तो 100 गुना स्पीड के नाल लागू कर रही है। देश में फर्क कोई नहीं है पिछली सरकार का इस सरकार का, फर्क यही है डॉक्टर मनमोहन सिंह जिले इस करके सी क्योंकि उन्होंने को विसाखियां सी, वो सहयोगी पार्टियां दे नाल राज कर रहे थे, सहयोगी पार्टियां टेका डाल दिया किसी न किसी मसले के। इस करके वो जिहड़ियां आर्थिक नीतियां खुद डॉक्टर मनमोहन सिंह ने वर्ल्ड बैंक की हदायतें बनाई सी जो फाइनांस मिनिस्टर होंगे सी भारत के, उन्होंने नीतियों प्रधानमंत्री होंगे भी पूरा नहीं तज नाल लागू कर सके। और नरेंद्र मोदी को किसी का डर भौ नहीं है, क्योंकि उन्होंने अपने कल्याण की सरकार है, किसी भी भाईवाल के उत्ते मुनसर नहीं। इस करके उन्होंने 40 दिनों के साबित कर दिता कि वो कुछ करनगे जो कुछ सोचा भी सी। लोगों ने चंगे दिन दौड़ वास्ते नरेंद्र मोदी को प्रधानमंत्री बनाया, तो लोगों के दिन पहले दिन तो बुरे शुरू हो गए हैं। रेलवे बजट ने साबित कर दिता, वो इक्को गल दसनी है, रेल बजट कह दिता गया कि रेलवे लाइना बिछानी है, रेलवे के नवे प्रोजेक्ट जोड़े है, रेलवे का आधुनिकीकरण करना है, नवियां रेलां जिहड़ियां चलाउणियां, इत्थों तक कि रेलवे स्टेशन की जे कंध भी बनाउणी है तां भी वो मल्टीनेशनल ते भारतीय कंपनियां रल के करनगियां सरकारी हिस्सेदारी नाल। हिस्सेदारी कितनी होगी सरकार की कुछ नहीं दस्सिया, यानी प्राइवेट मलकीयत होएगी हर चीज की। इस सरकार ने हर चीज तो कंट्रोल चक दिया, हर चीज तो आने वाले समय हर चीज तो चक्या जाएगा, यानी ये सरकार का कितने कोई दखल नहीं रहना। प्राइवेट कंपनियां जिहड़ियां वो सारा कुछ हम चलाउणगियां, इस मुल्क में चलाउणगियां। आने वाले समय जनतक खेत्र थोड़ा बहुत बचा वो भी मल्टीनेशनल कंपनियों को बेच देने की तैयारी है,
ਤੇ ਲੋਕਾਂ ਦੇ ਉੱਤੇ ਹੋਰ ਭਾਰ ਪੈਣਗੇ। ਇਹਦੀ ਤੋਂ ਇਹ ਦਿਖਾਈ ਦੇ ਰਿਹਾ ਜੀ। ਤੇ ਬਿਲਕੁਲ ਜਿੱਦਾਂ ਓਵਰਆਲ ਵੀ ਤੁਸੀਂ ਇਹ ਗੱਲ ਕੀਤੀ ਹੈ ਵੀ ਇਹ ਜਿਹੜਾ ਬਜਟ ਆ ਕੋਈ ਬਹੁਤਾ ਵਧੀਆ ਜਿਹੜਾ ਆਮ ਲੋਕਾਂ ਦੇ ਲਈ ਵੀ ਚੰਗਾ ਆ ਉਹ ਨਹੀਂ ਸਾਬਤ ਜਿਹੜਾ ਹੋ ਰਿਹਾ। ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਹਰਿਆਣਾ ਦੇ ਜਿਹੜੇ ਆ ਮੈਂਬਰ ਆ ਉਹਨਾਂ ਦੇ ਜਿਹੜੇ ਆ ਪਾਰਟੀ ਦੇ ਬੰਦੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਵੋਟ ਦਓਗੇ ਤੇ ਤੁਹਾਨੂੰ ਬਿਹਾਰ ਤੋਂ ਜਿਹੜੀਆਂ ਪਤਨੀਆਂ ਲਿਆ ਕੇ ਦੇਵਾਂਗੇ। ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਵੀ ਇਹ ਜਿਹੜੀ ਰਾਜਨੀਤੀ ਹੈ ਕਿੱਧਰਲੇ ਪਾਸੇ ਨੂੰ ਤੁਰੀ ਜਾਂਦੀ ਹੈ? ਰਾਜਨੀਤੀ ਤਾਂ ਹੈ, ਬਹੁਤ ਹੀ ਅਜੀਬ ਕਿਸਮ ਦੀ ਰਾਜਨੀਤੀ ਹੈ। ਜਿਹੜੀ ਸੋਸ਼ਲ ਕੋਈ ਪ੍ਰੋਬਲਮ ਹੈ ਉਹਨੂੰ ਲੋਕ ਉਸ ਪ੍ਰੋਬਲਮ ਨੂੰ ਵਿਗਿਆਨਕ ਤਰੀਕੇ ਨਾਲ ਹੱਲ ਕਰਨ ਦੀ ਥਾਂ ਦੇ ਉੱਤੇ ਉਹਨੂੰ ਰਾਜਨੀਤੀ ਬਹੁਤ ਹੀ ਕਹਿੰਦਾ ਵੀ ਗੰਦੀ ਸਿਆਸਤ ਜਿਹੜੀ ਖੇਡਦੀ ਹੈ ਤੇ ਉਹਨੂੰ ਵੋਟ ਕਹਿੰਦਾ ਵੀ ਆਪਣੇ ਵੋਟ ਕਨਵਰਟ ਕਰਨ ਦਾ ਯਤਨ ਕਰਦੀ, ਇਹ ਵੀ ਮਿਸਾਲ ਹੈ। ਹੁਣ ਇਹ ਸੋਸ਼ਲ ਪ੍ਰੋਬਲਮ ਪੰਜਾਬ ਦੀ ਵੀ ਹੈ, ਪੰਜਾਬ ਦੇ ਵਿੱਚ ਵੀ ਹੈ ਨਾ, ਕਦੇਸਾਂ ਲਿਆਂਦੀਆਂ ਜਾਂਦੀਆਂ ਜੀ, ਪੂਰਬਣ ਆ ਜਾਂਦੀਆਂ ਜੀ, ਜੱਟਾਂ ਦੇ ਮੁੰਡੇ ਵਿਆਹ ਨਹੀਂ ਜਾਂਦੇ। ਮਾਲਵੇ 'ਚ ਬਹੁਤ ਵੱਡੀ ਪ੍ਰੋਬਲਮ ਹੈ ਵੀ ਜੱਟਾਂ ਦੇ ਮੁੰਡੇ ਵਿਆਹ ਨਹੀਂ ਜਾਂਦੇ ਤੇ ਫਿਰ ਉਹਨਾਂ ਵਾਸਤੇ ਉਹਨਾਂ ਨੂੰ ਕਹਿੰਦਾ ਵੀ ਵਿਆਹਣ ਵਾਸਤੇ ਪਹਿਲਾਂ ਉਮਰ ਜ਼ਿਆਦਾ ਹੋ ਜਾਂਦੀ ਹੈ, ਫਿਰ ਖਰੀਦ ਕੇ ਜਿਹੜੀਆਂ ਉੱਥੋਂ ਪੂਰਬਣ ਲਿਆਂਦੀਆਂ ਇਹਨੂੰ ਕਦੇਸਾਂ ਕਿਹਾ ਜਾਂਦਾ। ਬਹੁਤ ਪੰਜਾਬ ਦੇ ਵਿੱਚ ਵਰਤਾਰਾ ਹੈ ਹਾਲੇ ਵੀ। ਕਾਰਨ ਇਹ ਹੈ ਕਿ ਧੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਪੰਜਾਬ ਦੇ ਨਾਲ ਦੋ ਐਸੇ ਸੂਬੇ ਹੈ, ਪੰਜਾਬ ਤੇ ਤਾਂ ਹੋਰ ਵੀ ਜਗ੍ਹਾ ਚਾਹੁੰਦਾ ਹੈ। ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਜਿਹਨਾਂ ਨੇ ਧੀਆਂ ਧਿਆਨੀਆਂ ਦੇ ਸਿਰ ਤੇ ਤਾਜ ਰੱਖੇ ਹੈ ਜੀ ਜੀ, ਉਸ ਪੰਜਾਬ ਦੇ ਵਿੱਚ ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜਿਹੜਾ ਹੈ, ਜਿਹੜਾ ਸਾਡੇ ਚਲੋ ਵੀ ਜੁਝਾਰੂ ਸਾਡੇ ਬੱਚਿਆਂ ਦਾ ਜ਼ਿਲ੍ਹਾ ਆ, ਜਿੱਥੇ ਨੀਹਾਂ ਦੇ ਵਿੱਚ ਸਾਡੇ ਲਾਲ ਠੇਕੇ ਗਏ, ਜਿੱਥੇ ਸ਼ਹਾਦਤਾਂ ਦਾ ਇਤਿਹਾਸ ਦੇ ਜ਼ਿਲ੍ਹੇ ਦਾ ਦੇਸ਼ ਵਿੱਚ ਸਭ ਤੋਂ ਘੱਟ ਜਿਹੜਾ ਅਨੁਪਾਤ ਹੈ ਲੜਕਿਆਂ ਦੇ ਮੁਕਾਬਲੇ ਲੜਕੀਆਂ ਦਾ, ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ। ਇਹਦੇ ਪੰਜਾਬ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਅਨੁਪਾਤ ਬਾਕੀ ਮੁਲਕ ਨਾਲੋਂ ਬਹੁਤ ਜ਼ਿਆਦਾ ਘੱਟ ਹੈ। ਇਹਦੇ ਹਰਿਆਣੇ 'ਚ ਹੈ। ਹੁਣ ਇੱਕ ਤਾਂ ਤਰੀਕਾ ਇਹ ਹੁੰਦਾ ਵੀ ਚਲੋ ਅਨੁਪਾਤ ਤੁਹਾਡਾ ਘੱਟ ਰਿਹਾ ਲਗਾਤਾਰ, ਤੁਸੀਂ ਉਸ ਅਨੁਪਾਤ ਨੂੰ ਕੀ ਕਰੋ, ਲੜਕੀਆਂ ਨੂੰ ਸਤਿਕਾਰ ਦਿਓ, ਪਿਆਰ ਦਿਓ, ਮੁਹੱਬਤ ਦਿਓ, ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਕਿਸੇ ਕਿਸਮ ਦਾ ਇੱਦਾਂ ਦਾ ਅਹਿਸਾਸ ਨਾ ਹੋਵੇ ਕਿ ਉਹ ਕੋਈ ਧਰਤੀ ਦੀ ਬੋਝ ਹੈ। ਪਰ ਇੱਥੇ ਬੋਝ ਸਾਬਤ ਕੀਤਾ ਜਾਂਦਾ, ਖਾਸ ਤੌਰ ਤੇ ਵੱਡੇ ਘਰਾਂ 'ਚ। ਗਰੀਬ ਗੁਰਬਾ ਕਦੀ ਵੀ ਧੀ ਧਿਆਣੀ ਨਾਲ ਕੋਈ ਵਿਤਕਰਾ ਨਹੀਂ ਕਰਦਾ। ਤੁਸੀਂ ਜਿੰਨੇ ਵਿਤਕਰੇ ਦੇਖੋਗੇ ਵੱਡੇ ਘਰਾਂ ਦੇ ਵਿੱਚ, ਪੜ੍ਹੇ ਲਿਖੇ ਘਰਾਂ ਦੇ ਵਿੱਚ, ਚਾਰ ਪੈਸੇ ਜਿਹਨਾਂ ਉੱਥੇ ਵਿਤਕਰਾ ਦੇਖੋਗੇ। ਇਹਦੇ ਹਰਿਆਣੇ ਦੇ ਵਿੱਚ ਹੈ। ਖਾਸ ਪੰਚਾਇਤਾਂ ਜਾਂ ਬਾਕੀ ਜਿਹੜੇ ਇਸ ਤਰ੍ਹਾਂ ਦੇ ਸਮਾਜਿਕ ਤੌਰ ਦੇ ਉੱਤੇ ਕੁਝ ਸੰਗਠਨ ਬਣੇ ਹੋਏ ਹੈ, ਹੁਣੇ ਅਦਾਲਤ ਨੇ ਸ਼ਰੀਆ ਕਾਨੂੰਨ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਕਿ ਸ਼ਰੀਆ ਕਾਨੂੰਨ ਨੂੰ ਕੋਈ ਦਰਜਾ ਨਹੀਂ। ਇਸ ਤਰ੍ਹਾਂ ਦੀ ਜਿਹੜੀ ਚੀਜ਼ ਆ ਉਹਦੇ ਵਿੱਚ ਜਿਹੜਾ ਆ ਔਰਤ ਨੂੰ ਬਰਾਬਰ ਦਾ ਦਰਜਾ ਹੀ ਨਹੀਂ ਦਿੱਤਾ ਜਾਂਦਾ, ਔਰਤ ਨੂੰ ਮਨੁੱਖ ਹੀ ਨਹੀਂ ਮੰਨਿਆ ਜਾਂਦਾ ਸਾਡੇ ਸਮਾਜ ਦੇ ਵਿੱਚ। ਜਦਕਿ ਸਾਡੇ ਸਮਾਜ ਦੇ ਵਿੱਚ ਕੇਰਲਾ ਦੇ ਵਿੱਚ, ਕੇਰਲਾ 'ਚ ਤੁਸੀਂ ਜੇ ਅਨੁਪਾਤ ਦੇਖਣਾ ਹੋਵੇ ਤਾਂ ਮੁੰਡਿਆਂ ਦੇ ਅਨੁਪਾਤ ਘੱਟ ਹੈ, ਕੁੜੀਆਂ ਜ਼ਿਆਦਾ। ਜੀ ਜੀ, ਹੁਣ ਹਰਿਆਣੇ ਤੇ ਪੰਜਾਬ 'ਚ ਅਨੁਪਾਤ ਲਗਾਤਾਰ ਘਟਿਆ ਕੁੜੀਆਂ ਦਾ, ਤੇ ਮੁੰਡਿਆਂ ਨੂੰ ਵਿਆਹੁਣ ਦੀ ਪ੍ਰੋਬਲਮ ਹੈ। ਅਸੀਂ ਵੀ ਇਹ ਬਾਰ-ਬਾਰ ਸ਼ਾਇਰ ਕਹਿ ਰਹੇ ਨੇ, ਕਵਿਤਾਵਾਂ ਦੇ ਵਿੱਚ ਬੜਾ ਕੁਝ ਕਹਿ ਰਹੇ ਨੇ ਕਿ ਜੇ ਧੀਆਂ ਨਾ ਹੋਈਆਂ ਤਾਂ ਤੁਸੀਂ ਆਪਣੇ ਪੁੱਤ ਕਿੱਥੋਂ ਵਿਆਹੁਣੇ ਆ। ਮੇਰੀ ਆਪਣੀ ਗਜ਼ਲ ਦਾ ਇੱਕ ਸ਼ੇਰ ਹੈ, ਬਿਨਾਂ ਧੀਆਂ ਦੇ ਪਿੜ ਕੌਣ ਬਣੂ, ਬਿਨਾਂ ਧੀਆਂ ਦੇ ਪਿੜ ਕੌਣ ਬਣੂ, ਨੀਂਦਰ 'ਚ ਇਹ ਮੇਰੀ ਮਾਂ ਬੋਲਦੀ ਹੈ। ਜੀ ਜੀ, ਜੇ ਧੀਆਂ ਨਾ ਰਹੀਆਂ ਸਮਾਜ ਦੀ ਰਹਿਣਾ, ਸੁਸਾਇਟੀ ਦੀ ਰਹਿਣੀ, ਇਹ ਸੰਸਾਰ ਦੀ ਰਹਿਣਾ। ਧੀਆਂ ਧਿਆਣੀਆਂ ਹੀ ਜਿਹੜੀਆਂ ਸਾਡੀਆਂ ਮਾਵਾਂ ਬਣਦੀਆਂ ਤੇ ਉਹੀ ਸ੍ਰਿਸ਼ਟੀ ਦੀ ਸਭ ਤੋਂ ਉੱਤਮ ਰਚਨਾ ਹੈ। ਪਰ ਉਹ ਹੁਣ ਜਿੱਦਾਂ ਹਰਿਆਣੇ ਤੇ ਪੰਜਾਬ ਦੇ ਵਿੱਚ ਅਨੁਪਾਤ ਘਟਿਆ ਤੇ ਉਸ ਤੋਂ ਬਾਅਦ ਫਿਕਰ ਹੈ। ਇਸ ਫਿਕਰ ਨੂੰ ਦੂਰ ਕਰਨ ਵਾਸਤੇ ਜਾਗਰੂਕਤਾ ਦੀ ਲੋੜ ਹੈ, ਅਵੇਅਰਨੈਸ ਦੀ ਲੋੜ ਹੈ, ਸਮਾਜ ਦੇ ਵਿੱਚ ਨਵੀਂ ਜਾਗਰਤੀ ਦੀ ਲੋੜ ਹੈ। ਉਹਦੀ ਥਾਂ ਉੱਤੇ ਪੋਲੀਟੀਸ਼ੀਅਨ ਜਿਹੜੇ ਹੈ ਇਹਨੂੰ ਵੋਟਾਂ ਲਈ ਵਰਤ ਰਹੇ, ਇਹ ਕਹਿ ਕੇ ਕਿ ਤੁਸੀਂ ਵੋਟਾਂ ਸਾਨੂੰ ਪਾਓ ਤੇ ਤੁਹਾਨੂੰ ਅਸੀਂ ਜਿਹੜਾ ਆ ਕੁੜੀਆਂ ਬਿਹਾਰ ਤੋਂ ਲਿਆ ਕੇ ਦੇਵਾਂਗੇ। ਇਸ ਤੋਂ ਜ਼ਿਆਦਾ ਲਾਹਨਤ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਇਹ ਸਮੁੱਚੀ ਔਰਤ ਜ਼ਾਤ ਦੀ, ਸਮੁੱਚੀ ਇਸਤਰੀ ਜ਼ਾਤ ਦੀ, ਅੱਧੇ ਸੰਸਾਰ ਦੀ ਤੌਹੀਨ ਹੈ ਜੀ। ਆਪਣੇ ਪੰਜਾਬੀ ਯੂਐਸਏ ਤੋਂ ਇਸ ਵਰਤਾਰੇ ਦੀ ਸਖਤ ਨਿੰਦਾ ਕਰਦੇ ਜੀ। ਤੇ ਸੁਸ਼ੀਲ ਜੀ, ਅਗਲੀ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ, ਜਿਹੜਾ ਮੰਤਰੀ ਮੰਡਲ ਦੀ ਇੱਕ ਕਹਿੰਦੇ ਜੀ ਮੀਟਿੰਗ ਹੋਈ, ਉਸ ਦੇ ਵਿੱਚ ਈ ਸਟੈਪਿੰਗ ਪ੍ਰਣਾਲੀ ਆ, ਉਸ ਦੇ ਬਾਰੇ ਜਿਹੜੀ ਮਨਜ਼ੂਰੀ ਮੇਰੀ ਹੈ, ਜ਼ਰੂਰ ਸਰੋਤਿਆਂ ਨੂੰ ਦੱਸੋ ਵੀ ਇਹ ਜਿਹੜੀ ਆ ਮੀਟਿੰਗ ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਕੀ ਜਿਹੜੀ ਆ ਗੱਲਬਾਤ ਹੋਈ ਹੈ ਤੇ ਈ ਸਟੈਪਿੰਗ ਪ੍ਰਣਾਲੀ ਕੀ ਆ?
ਇਲੈਕਟ੍ਰੋਨਿਕ ਸਟੈਂਪਿੰਗ ਜਿਹੜੀ ਹੈ ਬੜੀ ਇੰਪੋਰਟੈਂਟ ਹੈ, ਕਿਉਂਕਿ ਜਾਤੀ ਸਟੈਂਪ ਵਗੈਰਾ ਬਹੁਤ ਕੁਝ ਇੱਥੇ ਹੋ ਰਿਹਾ ਸਾਡੇ ਪੰਜਾਬ 'ਚ, ਦੇਸ਼ 'ਚ ਵੀ। ਤੁਹਾਨੂੰ ਹਰਸ਼ਿਤ ਮਹਿਤਾ ਯਾਦ ਹੋਣਾ ਕਿ 5,000 ਕਰੋੜ ਰੁਪਏ ਉਹਨੇ ਸਟੈਂਪ ਘੁਟਾਲੇ ਕਰ ਰਿਹਾ ਸੀ। ਤੇ ਜਾਲੀ ਸਟੈਂਪਿੰਗ ਜਿਹੜੀ ਆ ਉਹਦੇ ਤੋਂ ਬਚਾਅ ਹੋਏਗਾ। ਇਲੈਕਟ੍ਰੋਨਿਕ ਸਟੈਂਪਿੰਗ ਉਹਦੇ ਵਾਸਤੇ ਸਿਸਟਮ ਸਾਡੇ ਕੋਲ ਉਸ ਲੈਵਲ ਦਾ ਹਾਲੇ ਨਹੀਂ ਭਾਵੇਂ ਡਿਵੈਲਪ, ਪਰ ਜੇ ਸਰਕਾਰ ਯਤਨ ਕਰੇ ਤਾਂ ਕਾਫੀ ਕੁਝ ਤੋਂ ਬਚਿਆ ਜਾ ਸਕਦਾ। ਇਲੈਕਟ੍ਰੋਨਿਕ ਸਾਰਾ ਕੁਝ ਇਲੈਕਟ੍ਰੋਨਿਕ ਹੋ ਰਿਹਾ ਤੇ ਇਸ ਕਰਕੇ ਉਹਦੇ ਲਾਭ ਵੀ ਹੈ, ਪਰ ਇਹਦੇ ਵਿੱਚ ਵੀ ਕਈ ਵਾਰੀ ਬਹੁਤ ਸਾਰੇ ਵੱਡੇ ਖਤਰੇ ਹੋ ਜਾਂਦੇ ਆ। ਇਸ ਗੱਲ ਨੂੰ ਧਿਆਨ ਰੱਖਣਾ ਪਏਗਾ। ਬਾਕੀ ਵੀ ਕੁਝ ਫੈਸਲੇ ਹੋਏ ਨੇ ਤੇ ਰੂਟ ਪਰਮਿਟ ਤੇ ਜਿਹੜੇ ਆ ਉਹ ਥੋੜੇ ਮਹਿੰਗੇ ਕੀਤੇ ਗਏ ਨੇ ਤੇ ਨਾਲ ਦੀ ਨਾਲ ਕਿਰਾਏਦਾਰ ਤੇ ਮਕਾਨ ਮਾਲਕ ਜਿਹੜੇ ਆ ਪੰਜਾਬ ਦੇ ਵਿੱਚ ਉਹਨਾਂ ਦਾ ਝਗੜਿਆਂ ਦੇ ਮਾਮਲੇ ਹੁਣ ਮਾਣਯੋਗ ਜੱਜ ਜਿਹੜੇ ਸਿੱਧੇ ਤੌਰ ਤੇ ਸੁਣ ਸਕਣਗੇ। ਤੇ ਐਡਡ ਸਕੂਲ ਜਿਹੜੇ ਸਾਡੇ ਮਾਨਤਾ ਪ੍ਰਾਪਤ ਸਕੂਲ ਨੇ, ਸਹਾਇਤਾ ਪ੍ਰਾਪਤ ਸਕੂਲ ਜਿਹਨੂੰ ਕਹਿੰਦੇ ਆ, ਉੱਥੇ ਭਰਤੀ 44-45 ਟੀਚਰਾਂ ਦੀ ਕਰਨ ਦਾ ਫੈਸਲਾ ਹੋਇਆ। ਸੋ ਇਸ ਤਰ੍ਹਾਂ ਦੇ ਕੁਝ ਬੜੇ ਇੰਪੋਰਟੈਂਟ ਜਿਹੜੇ ਫੈਸਲੇ ਆ ਇਹ ਮੰਤਰੀ ਮੰਡਲ ਦੀ ਮੀਟਿੰਗ 'ਚ ਹੋਏ ਨੇ ਜੀ। ਤੇ ਸੁਸ਼ੀਲ ਜੀ, ਤੁਹਾਡਾ ਅਸੀਂ ਜਿਹੜਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਜੁੜੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੇ ਜਿਹੜੇ ਅਹਿਮ ਜਿਹੜੀਆਂ ਖਬਰਾਂ ਆ ਉਹਨਾਂ ਦੀ ਜਿਹੜੀ ਆ ਘੋਖ ਤੱਕ ਜਾਣ ਦੀ, ਜਿਹੜੀ ਡੂੰਘਾਈ ਤੱਕ ਜਾਣ ਦੀ ਆਪਾਂ ਕੋਸ਼ਿਸ਼ ਕੀਤੀ ਹੈ। ਉਸ ਦੇ ਪਿੱਛੇ ਦੱਸਿਆ ਵੀ ਖਬਰਾਂ ਦੇ ਪਿੱਛੇ ਕੀ ਸੀਗਾ। ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਜਿਹੜੇ ਜੀ ਫਿਰ ਆਪਾਂ ਇਸੇ ਦਿਨ ਸਰੋਤਿਆਂ ਦੇ ਨਾਲ ਰੂਬਰੂ ਹੋਵਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ। ਉਦੋਂ ਤੱਕ ਲਈ ਤੁਹਾਡਾ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਸੋ ਸੁਣ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ ਸੁਸ਼ੀਲ ਦੋਸਾਂਝ ਹੋਣਾ ਦੇ ਨਾਲ। ਤੇ ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਹੁਣ ਮੈਨੂੰ ਰਾਜ ਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।